ਸਲੀਬ ਤੇ ਪਹਿਲਾ ਕਲਮਾ ਮਾਫੀ। ਦੋਸਤੋ, ਜਦੋਂ ਯਿਸੂ ਮਸੀਹ ਸਲੀਬ ਉੱਤੇ ਇੰਤਹਾਈ ਕਰਬ ਦੀ ਹਾਲਤ ਵਿੱਚ ਸਨ, ਉਹਨਾਂ ਦਾ ਪਹਿਲਾ ਬੋਲ ਬਦਲਾ ਨਹੀਂ ਬਲਕਿ ਮਾਫੀ ਸੀ। ਲੂਕਾ 23 ਬਾਬ 34 ਆਇਤ ਵਿੱਚ ਲਿਖਿਆ ਹੈ, ਯਿਸੂ ਆਖਿਆ, ਐ ਬਾਪ, ਇਹਨਾਂ ਨੂੰ ਮਾਫ ਕਰ, ਕਿਉਂ ਜੋ ਇਹ ਨਹੀਂ ਜਾਣਦੇ ਭਈ ਕੀ ਕਰਦੇ ਨੇ। ਇਸ ਪਹਿਲੇ ਕਲਮੇ ਵਿੱਚ ਸਾਡੇ ਲਈ 3 ਵੱਡੇ ਸਬਕ ਨੇ। ਪਹਿਲਾ ਸਬਕ, ਮਾਫੀ ਇੱਕ ਫੈਸਲਾ ਹੈ, ਅਹਿਸਾਸ ਨਹੀਂ। ਯਿਸੂ ਨੇ ਮਾਫ ਕਰਨ ਲਈ ਦਰਦ ਦੇ ਖਤਮ ਹੋਣ ਦਾ ਇੰਤਜ਼ਾਰ ਨਹੀਂ ਕੀਤਾ। ਜਦੋਂ ਸਿਰ ਤੇ ਕੰਡਿਆਂ ਦਾ ਤਾਜ ਤਕਲੀਫ ਦੇ ਰਿਹਾ ਸੀ, ਜਦੋਂ ਕਿਲ ਚੁਭ ਰਹੇ ਸਨ, ਉਦੋਂ ਵੀ ਯਿਸੂ ਨੇ ਮਾਫ ਕਰਨ ਦਾ ਫੈਸਲਾ ਕੀਤਾ। ਯਾਦ ਰੱਖੋ, ਮਾਫੀ ਜਜ਼ਬਾਤੀ ਹੋ ਕੇ ਨਹੀਂ ਬਲਕਿ ਇਰਾਦਾ ਕਰਕੇ ਦਿੱਤੀ ਜਾਂਦੀ ਹੈ। ਦੂਜਾ ਸਬਕ, ਮਾਫੀ ਸਾਡੀ ਜ਼ਰੂਰਤ ਹੈ। ਖੁਦਾ ਦੇ ਖਾਦਮ ਜੇ ਜੌਨ ਅਕਸਰ ਕਹਿੰਦੇ ਨੇ ਕਿ ਮਾਫ ਨਾ ਕਰਨਾ ਐਵੇਂ ਹੀ ਹੈ ਜਿਵੇਂ ਜ਼ਹਿਰ ਖੁਦ ਪੀਓ ਤੇ ਉਮੀਦ ਰੱਖੋ ਕਿ ਮਰੇ ਕੋਈ ਦੂਸਰਾ। ਯਿਸੂ ਨੇ ਮਾਫੀ ਦਾ ਬੋਲ ਬੋਲ ਕੇ ਸਾਨੂੰ ਗੁਨਾਹ ਦੀ ਜ਼ਹਿਰੀਲੀ ਕੈਦ ਵਿੱਚੋਂ ਆਜ਼ਾਦ ਕਰ ਦਿੱਤਾ। ਤੀਜਾ ਸਬਕ, ਮਾਫੀ ਮੁਹੱਬਤ ਦੀ ਬੁਨਿਆਦ ਹੈ, ਕਿਉਂਕਿ ਮਾਫੀ ਤੋਂ ਬਗੈਰ ਮੁਹੱਬਤ ਦਾ ਤਸੱਵੁਰ ਹੀ ਮੁਮਕਿਨ ਨਹੀਂ। ਇੱਕ ਖਾਦਮ ਕਹਿੰਦੇ ਨੇ ਕਿ ਮੁਹੱਬਤ ਸਿਰਫ ਇੱਕ ਮਿੱਠਾ ਲਫ਼ਜ਼ ਨਹੀਂ ਬਲਕਿ ਇੱਕ ਅਮਲ ਹੈ, ਤੇ ਮਾਫੀ ਉਹ ਸਭ ਤੋਂ ਵੱਡਾ ਅਮਲ ਹੈ ਜਿਹੜਾ ਸਾਬਤ ਕਰਦਾ ਹੈ ਕਿ ਤੁਹਾਡੇ ਅੰਦਰ ਸੱਚੀ ਮੁਹੱਬਤ ਮੌਜੂਦ ਹੈ। ਜਿਸ ਦਿਲ ਵਿੱਚ ਮਾਫੀ ਨਹੀਂ, ਉੱਥੇ ਮੁਹੱਬਤ ਕਦੇ ਵੀ ਆਪਣਾ ਘਰ ਬਣਾ ਨਹੀਂ ਸਕਦੀ। ਇਸ ਕਲਮੇ ਦਾ ਨਿਚੋੜ ਹੈ, ਜੇ ਯਿਸੂ ਸਲੀਬ ਦੀ ਤਕਲੀਫ ਵਿੱਚ ਮਾਫੀ ਦਾ ਕਲਮਾ ਬੋਲ ਰਹੇ ਨੇ, ਤੇ ਫਿਰ ਅੱਜ ਸਾਡੇ ਕੋਲ ਕਿਹੜਾ ਬਹਾਨਾ ਹੈ। ਅੱਜ ਹੀ ਉਹ ਬੋਝ ਸੁੱਟ ਦਿਓ ਜਿਹੜਾ ਤੁਹਾਨੂੰ ਅੱਗੇ ਵਧਣ ਤੋਂ ਰੋਕ ਰਿਹਾ ਹੈ। ਆਓ, ਜਿਸ ਤਰ੍ਹਾਂ ਖੁਦਾ ਨੇ ਸਾਨੂੰ ਮਾਫ ਕੀਤਾ ਹੈ, ਅਸੀਂ ਵੀ ਦੂਜਿਆਂ ਨੂੰ ਮਾਫ ਕਰੀਏ ਤੇ ਆਪਣੀ ਜ਼ਿੰਦਗੀ ਵਿੱਚ ਮੁਹੱਬਤ ਦੀ ਨੀਂਹ ਰੱਖੀਏ। ਖੁਦਾਵੰਦ ਸਾਨੂੰ ਐਸਾ ਕਰਨ ਦੀ ਤੌਫੀਕ ਅਤਾ ਫਰਮਾਵੇ। ਆਮੀਨ।